ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਪਲਾਸਟਿਕ ਦੀ। ਪਲਾਸਟਿਕ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ। ਇਹ ਗੱਲ ਸੱਚ ਹੈ ਕਿ ਹਫ਼ਤੇ ਦੇ ਵਿੱਚ ਅਸੀਂ ਇੰਨੀ ਕੁ ਪਲਾਸਟਿਕ ਖਾ ਜਾਂਦਾ ਇੱਕ ਇਨਸਾਨ, ਜਿੰਨੀ ਨਾਲ ਇੱਕ ਏਟੀਐਮ ਬਣ ਜਾਂਦਾ, ਏਟੀਐਮ ਕਾਰਡ ਬਣ ਜਾਂਦਾ। ਪ੍ਰਵੀਨ ਜੀ, ਇਹ ਗੱਲ ਬਿਲਕੁਲ ਦਰੁਸਤ ਹੈ ਜੀ। ਇਹ ਕੋਈ ਨਾ ਤਾਂ ਕਿਸੇ ਵਿਅਕਤੀ ਨੇ ਬਿਆਨ ਦਿੱਤਾ, ਜੀ। ਨਾ ਕਿਸੇ ਦੀ ਟਿੱਪਣੀ ਹੈ, ਨਾ ਕੋਈ ਟਵੀਟ ਹੈ। ਇਹ ਹੂੰ। 3 ਦੇਸ਼ਾਂ ਦੇ ਮਾਹਿਰਾਂ ਦੀ ਖੋਜ ਦਾ ਨਤੀਜਾ ਹੈ। ਠੀਕ ਹੈ। ਬਕਾਇਦਾ ਤੌਰ ਤੇ ਮਲੇਸ਼ੀਆ, ਜੀ। ਆਸਟ੍ਰੇਲੀਆ ਤੇ ਇੰਡੋਨੇਸ਼ੀਆ, ਇਹਨਾਂ ਹੂੰ, 3 ਮੁਲਕਾਂ ਨੇ ਇੱਕ ਖੋਜ ਕੀਤੀ। ਜੀ। ਉਹ ਖੋਜ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਆਏ ਕਿ ਹਰੇਕ ਵਿਅਕਤੀ ਹੂੰ, ਹੂੰ, 1 ਸਾਲ ਦੇ ਵਿੱਚ 11,000 ਤੋਂ ਲੈ ਕੇ 2 ਲੱਖ ਤੱਕ ਕਣ ਅੰਦਰ ਖਾ ਜਾਂਦਾ ਪਲਾਸਟਿਕ। ਜੀ। ਅੱਛਾ। 11,845 ਤੋਂ ਲੈ ਕੇ 1,93,200 ਤੱਕ ਕਣ ਅੰਦਰ ਚਲੇ ਜਾਂਦੇ ਬੰਦੇ ਦੇ। ਹੁਣ ਕਿੱਥੇ ਰਹਿੰਦੇ ਹੋ, ਕਿਹੋ ਜਿਹੇ ਮਾਹੌਲ 'ਚ ਰਹਿੰਦੇ ਹੋ, ਉਹੀ ਜਿਹੇ ਹਿਸਾਬ ਨਾਲ ਵੱਧਦੇ ਘਟਦੇ ਆ। ਜੀ। ਹੋਰ ਛੱਡੋ, ਇਸ ਰਿਪੋਰਟ ਦੇ ਵਿੱਚ ਇਹ ਤੱਥ ਸਾਹਮਣੇ ਆਇਆ ਕਿ 10,000 ਤੋਂ ਵੱਧ ਅਜਿਹੇ ਕੈਮੀਕਲ ਨੇ ਪਲਾਸਟਿਕ ਵਾਲੇ, ਜਿਹੜੀਆਂ ਚੀਜ਼ਾਂ 'ਚ ਵਰਤੇ ਜਾਂਦੇ ਨੇ ਤੇ ਜਿਹੜਾ ਸਿੱਧਾ ਬੰਦਾ ਖਾਂਦਾ। ਠੀਕ ਹੈ। 10,000 ਤਰ੍ਹਾਂ ਦੇ ਕੈਮੀਕਲ, ਮਤਲਬ ਅਚੇਚੇ ਤੌਰ ਤੇ ਕੰਪਨੀਆਂ ਵੱਲੋਂ, ਧਿਰਾਂ ਵੱਲੋਂ, ਵਪਾਰੀਆਂ ਵੱਲੋਂ, ਮਾਰਕੀਟ 'ਚ ਦੇਸ਼ਾਂ ਵੱਲੋਂ ਲਿਆਉਣ ਲਈ ਚੀਜ਼ਾਂ 'ਚ ਵਰਤੇ ਜਾਂਦੇ ਨੇ ਤੇ ਉਹ ਬੰਦੇ ਦੇ ਖਾਣ 'ਚ ਅੰਦਰ ਜਾਂਦੇ ਨੇ। ਤੇ ਇਹਨਾਂ 10,000 ਤਰ੍ਹਾਂ ਦੇ ਕੈਮੀਕਲਾਂ 'ਚੋਂ ਸਭ ਤੋਂ ਵੱਧ ਕੈਮੀਕਲ ਚੀਨ ਵਰਤਦਾ ਹੈ। ਠੀਕ ਹੈ। ਥੋੜੇ ਧਿਆਨ 'ਚ ਹੋਵੇ, ਇੱਕ ਵਾਰ ਸ਼ਾਇਦ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਦੇ ਜਾਂ ਦੇਸ਼ ਦੇ ਵਿਗਿਆਨੀਆਂ ਨੇ ਇਹ ਖਤਰਾ ਪ੍ਰਗਟਾਇਆ ਕਿ ਜਿਹੜੇ ਬੱਚਿਆਂ ਦੇ ਚੱਬਣ ਵਾਲੇ ਅੱਜ ਕੱਲ੍ਹ ਖਿਡੌਣੇ ਆਉਂਦੇ ਨੇ, ਬੱਚੇ ਮੂੰਹ 'ਚ ਪਾ ਲੈਂਦੇ ਨੇ, ਹਨਾ, ਦੰਦ ਵਾਲੇ, ਕਿ ਉਹ ਚੀਨ ਵਾਲੇ ਜੇ ਲਾਓਗੇ ਤਾਂ ਬੱਚਿਓ ਉਹਦੇ ਪਰ ਕੈਮੀਕਲ ਲੱਗੇ ਹੁੰਦੇ ਨੇ ਕਈ ਵਾਰ, ਤੇ ਜ਼ਿਆਦਾਤਰ ਉਹ ਕੈਮੀਕਲ ਲੱਗੇ ਹੁੰਦੇ ਨੇ। ਸੋ ਇਸ ਲਈ ਇਹ ਹਵਾਲਾ ਹੁਣ ਉਸ ਉੱਤੇ ਗੌਰ ਮੰਗਦਾ ਕਿ ਆਹ ਰਿਪੋਰਟ ਇਹ ਦੱਸ ਰਹੀ ਹੈ। ਇਹ ਰਿਪੋਰਟ ਕਹਿੰਦੀ ਆ ਕਿ ਜਿਹੜੀ ਮਾਈਕਰੋ ਪਲਾਸਟਿਕ ਹੈ, ਠੀਕ ਹੈ, ਉਹ ਅਸੀਂ 1 ਹਫ਼ਤੇ 'ਚ 5 ਗ੍ਰਾਮ ਖਾ ਜਾਂਦੇ ਹਾਂ ਜੀ। ਤੇ ਜੇ 1 ਹਫ਼ਤੇ 'ਚ 5 ਗ੍ਰਾਮ ਖਾਂਦੇ ਆ ਤਾਂ ਇਹਦਾ ਮਤਲਬ ਅਸੀਂ 1 ਮਹੀਨੇ 'ਚ ਲਗਭਗ 20 ਗ੍ਰਾਮ ਤੱਕ ਖਾਈ ਜਾਂਦੇ ਹਾਂ। ਮਤਲਬ 80 ਤੋਂ ਮਤਲਬ ਕਿ ਜੇ ਹੁਣ 5 ਗ੍ਰਾਮ ਆ ਤਾਂ ਤੁਸੀਂ 4 ਨਾਲ ਵੀ ਗੁਣਾ ਕਰ ਲਓ ਉਹਨੂੰ, ਤਾਂ ਵੀ 20 ਗ੍ਰਾਮ ਬਣ ਗਿਆ। ਸੋ ਇਹ ਪਰ ਇੱਧਰ 5 ਗ੍ਰਾਮ ਦੇ ਹਵਾਲੇ ਨਾਲ ਇਹਨਾਂ ਖੋਜੀਆਂ ਨੇ ਦੱਸਿਆ, ਕਹਿੰਦੇ ਜੀ 5 ਗ੍ਰਾਮ ਦਾ ਇੱਕ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਹੁੰਦਾ। ਠੀਕ ਹੈ। ਤੇ ਜੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਇੱਕ 5 ਗ੍ਰਾਮ ਦਾ ਹੈ, ਮਤਲਬ ਤਾਂ ਇਹਦਾ ਮਤਲਬ ਅਸੀਂ 1 ਹਫ਼ਤੇ 'ਚ ਤਾਂ ਇੱਕ ਏਟੀਐਮ ਕਾਰਡ ਖਾ ਕੇ ਪਲਾਸਟਿਕ ਦਾ। ਤੇ ਸਭ ਤੋਂ ਵੱਧ ਫਿਰ ਸਵਾਲ ਹੁੰਦਾ ਪਲਾਸਟਿਕ ਜਾ ਕਿਵੇਂ ਰਹੀ ਅੰਦਰ। ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਆਪਣੀਆਂ ਬਜ਼ੁਰਗ ਮਾਵਾਂ, ਦਾਦੀਆਂ ਕਹਿੰਦੀਆਂ ਹੁੰਦੀਆਂ ਸੀ, ਭਾਈ ਲੋਹੇ ਦੀ ਕੜਾਹੀ 'ਚ ਬਣਾ ਲਓ ਕੁਛ। ਜੀ, ਕਹਿੰਦੀਆਂ ਨੇ ਪਿੱਤਲ ਦੇ ਭਾਂਡੇ 'ਚ ਵਾਲੋ ਭਾਈ, ਹੈਨਾ, ਆ ਪਿੱਤਲ ਦੀ ਪ੍ਰਾਂਤ 'ਚ ਆਟਾ ਗੁੰਨੋ, ਹੈਨਾ। ਉਹਦਾ ਮਤਲਬ ਸੀ ਪਿੱਤਲ ਦੇ ਗਲਾਸ 'ਚ, ਛੰਨੇ 'ਚ ਦੁੱਧ ਪੀਣਾ ਗਰਮ। ਉਹ ਕਹਿੰਦੇ ਕਿ ਜਦੋਂ ਗਰਮ ਚੀਜ਼ ਬਣਦੀ ਆ, ਕਿਤੇ ਗਰਮ ਚੀਜ਼ ਤੁਸੀਂ ਖਾਂਦੇ ਹੋ ਤਾਂ ਉਹਦੇ ਨਾਲ ਉਹ ਧਾਤ ਤੁਹਾਡੇ ਅੰਦਰ ਆਉਂਦੀ ਆ। ਤੁਹਾਨੂੰ ਉਹਦੀਆਂ ਧਾਤਾਂ ਦੀ ਕਮੀ ਪੂਰੀ ਹੋਊਗੀ, ਤੁਹਾਡੇ 'ਚ ਲੋਹਾ ਆਊਗਾ ਤਾਂ ਤਾਕਤ ਆਊਗੀ, ਹੈਨਾ। ਜੇ ਕੋਈ ਪਹੁੰਚ ਵਾਲਾ ਘਰ ਹੈ ਨਾ, ਉਹ ਗਰਮੀਆਂ ਦੇ ਵਿੱਚ ਚਾਂਦੀ ਦੇ ਕੋਲੀਆਂ ਗਲਾਸਾਂ 'ਚ ਵੀ ਖਾਂਦੇ ਪੀਂਦੇ ਨੇ ਲੋਕ। ਉਹ ਕਹਿੰਦੇ ਅਸੀਂ, ਆਪਾਂ ਨੂੰ ਲੱਗਦਾ ਸੀ ਕਿ ਇਹ ਅਮੀਰੀ ਦਾ ਨੁਕਤਾ। ਉਹ ਕਹਿੰਦੇ ਨਾ ਭਾਈ, ਇਹਦੇ ਨਾਲ ਠੰਡਾ ਰਹਿੰਦਾ ਹੈ, ਗਰਮੀ ਦੇ ਵਿੱਚ ਚਾਂਦੀ ਠੰਡੀ ਹੁੰਦੀ ਆ। ਸੋ ਇਸ ਲਈ ਉਸ ਦਾ ਜ਼ਿਆਦਾ ਹੀ ਲਗਜ਼ਰੀ ਲੋਕ ਸੋਨੇ ਦੇ ਭਾਂਡਿਆਂ 'ਚ ਵੀ ਖਾਂਦੇ ਹੋਣਗੇ ਸਰਦੀਆਂ 'ਚ, ਕਿਉਂ ਗਰਮ ਹੁੰਦਾ ਸੋਨਾ। ਪਰ ਆਪਾਂ ਲੋਕ ਪਿੱਤਲ, ਤਾਂਬੇ ਤੱਕ ਤਾਂ ਰਹੇ ਆ ਨਾ, ਆਪਾਂ ਲੋਹੇ ਤੱਕ ਤਾਂ ਰਹੇ ਆ ਨਾ। ਸੋ ਇਹਦਾ ਮਤਲਬ ਪਤਾ ਸੀ ਕਿ ਉਹਦੇ ਨਾਲ ਧਾਤ ਅੰਦਰ ਆਦੀ ਹੈ। ਤੇ ਹੁਣ ਤੁਸੀਂ ਜਦੋਂ ਪਲਾਸਟਿਕ ਦੇ ਭਾਂਡੇ 'ਚ ਖਾਓਗੇ, ਚਾਹੇ ਉਹ ਕਹਿ ਲਓ ਜੀ ਇਹ ਮਾਈਕ੍ਰੋਵੇਵ 'ਚ ਚੱਲਣ ਵਾਲਾ ਪਲਾਸਟਿਕ ਹੈ, ਇਹ 'ਚ ਗਰਮ ਠੰਡੇ ਦਾ ਅਸਰ ਨਹੀਂ ਹੁੰਦਾ। ਉਹ ਕਹਿੰਦੇ ਜੋ ਮਰਜ਼ੀ ਕਰ ਲਓ, ਤੁਹਾਡੇ ਅੰਦਰ ਉਹਦਾ ਅਸਰ ਜਾਣਾ ਹੀ ਜਾਣਾ। ਤੇ ਇਹ ਰਿਪੋਰਟ ਕਹਿੰਦੀ ਹੈ ਸਭ ਤੋਂ ਵੱਧ ਅਸਰ ਮਾਸ ਰਾਹੀਂ ਤੇ ਪਾਣੀ ਵਾਲੀਆਂ ਬੋਤਲਾਂ ਰਾਹੀਂ ਹੋ ਰਿਹਾ ਜੀ। ਉਹ ਕਹਿੰਦੇ ਕਿ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲਓ, ਪਾਣੀ ਦੀ ਬੋਤਲ ਜਿਹੜੀ ਪਲਾਸਟਿਕ ਵਾਲੀ ਪਾਣੀ ਦੀ ਬੋਤਲ 1 ਟਾਈਮ ਯੂਜ਼ ਵਾਲੀ ਵੀ ਪੀਂਦੇ ਹੋ, ਜਾਂ ਹੋਰ ਜਿਹੜੀ ਇਹਨਾਂ ਬੋਤਲਾਂ ਰਾਹੀਂ ਤੁਸੀਂ ਚੀਜ਼ ਲੈਂਦੇ ਹੋ, ਪਲਾਸਟਿਕ ਚੀਜ਼ ਪੈਕ ਹੋਏ ਲੈਣੇ ਹੋ, ਉਹਦੇ ਨਾਲ ਅੰਦਰ ਕਣ ਜਾਣੇ ਹੀ ਜਾਣੇ ਨੇ। ਇੱਥੋਂ ਤੱਕ ਕਿ ਜਿਹੜੇ ਅਸੀਂ ਗਲਾਸ ਵਰਤਦੇ ਹਾਂ ਜਾਂ ਅਸੀਂ ਕੋਲੀਆਂ, ਭਾਂਡੇ, ਚਮਚੇ ਵਰਤਦੇ ਹਾਂ, ਉਹ ਇੰਨੇ ਘਟੀਆ ਕੁਆਲਿਟੀ ਦੇ ਬਣੇ ਹੁੰਦੇ ਆ ਪ੍ਰਵੀਨ ਜੀ, ਉਹਦੇ ਨਾਲ ਸਿੱਧਾ ਹੀ ਲਮਕਦਾ ਹੁੰਦਾ ਕੁਛ ਨਾ ਕੁਛ ਪਲਾਸਟਿਕ ਦਾ ਧਾਗਾ, ਤੇ ਉਹ ਪਤਾ ਨਹੀਂ ਕਿੰਨੇ ਅੰਦਰ ਜਾਂਦੇ ਹੁਣ। ਇਹ ਸਾਰਾ ਪਹਿਲੂ ਜਦੋਂ ਸਾਹਮਣੇ ਆਇਆ ਤਾਂ ਇਹਦੇ ਵਿੱਚ ਇੱਕ ਹੋਰ ਗੰਭੀਰਤਾ ਵਾਲੀ ਗੱਲ ਆਈ। ਉਹ ਕਹਿੰਦੇ ਕਿ ਇਸ ਮੌਕੇ ਸਮੁੰਦਰ ਦੇ ਵਿੱਚ ਸਭ ਤੋਂ ਜ਼ਿਆਦਾ ਕੂੜਾ ਕਰਕਟ ਪਲਾਸਟਿਕ ਦਾ ਇਕੱਠਾ ਹੋ ਰਿਹਾ, ਤੇ ਉਸ ਨੂੰ ਮੱਛੀਆਂ ਖਾਂਦੀਆਂ ਨੇ, ਤੇ ਫਿਰ ਮੱਛੀਆਂ ਲੋਕ ਖਾਂਦੇ ਨੇ। ਤੇ 2050 ਤੱਕ ਸਮੁੰਦਰ ਦੇ ਤਲ ਹੇਠ ਇੰਨਾ ਪਲਾਸਟਿਕ ਇਕੱਠਾ ਹੋ ਜਾਣਾ ਜਿੰਨਾ ਸਮੁੰਦਰ ਦੇ ਅੰਦਰ ਮੱਛੀਆਂ ਦਾ ਵਜਨ ਨਹੀਂ ਹੋਣਾ। ਠੀਕ ਹੈ। ਕੁੱਲ ਦੁਨੀਆ ਭਰ ਦੀਆਂ ਮੱਛੀਆਂ ਦੇ ਕੁੱਲ ਵਜਨ ਤੋਂ
ਸਮੁੰਦਰੀ ਮੱਛੀਆਂ ਦੇ ਕੁੱਲ ਵਜਨ ਤੋਂ 2050 ਤੱਕ ਪਲਾਸਟਿਕ ਦਾ ਵਜਨ ਵੱਧ ਹੋ ਜਾਣਾ ਅੰਦਰ, ਇੰਨਾ ਪਲਾਸਟਿਕ ਇਕੱਠਾ ਹੋ ਜਾਣਾ। ਤੇ ਫਿਰ ਅਸਰ ਕਿਹਦੇ ਤੇ ਕਰਨਾ? ਇਸ ਰਿਪੋਰਟ ਦੇ ਦੌਰਾਨ ਇੱਕ ਖੋਜ ਕੀਤੀ ਗਈ, 8 ਤਰ੍ਹਾਂ ਦੇ ਮਾਸ ਦੇ ਸੈਂਪਲ ਜਾਂਚੇ ਗਏ। ਠੀਕ ਹੈ। ਉਹਨਾਂ ਚੋਂ 7 ਸੈਂਪਲ ਫੇਲ ਹੋਏ, ਉਹਨਾਂ 'ਚ ਪਲਾਸਟਿਕ ਪਾਇਆ ਗਿਆ। ਹੂੰ। ਆਮ ਪਸ਼ੂਆਂ ਦੇ ਮੈਂਸ ਦਾ, ਗਾਂ ਦਾ, ਊਠਣੀ ਦਾ, ਬੱਕਰੀ ਦਾ ਤੇ ਮਾਂ ਦਾ ਫੀਡ ਵੀ, ਮਾਂ ਦਾ ਦੁੱਧ ਵੀ, ਇਹ ਸਾਰੇ ਦੁੱਧਾਂ ਦੀ ਜਾਂਚ ਹੋਈ ਤਾਂ 25 ਤਰ੍ਹਾਂ ਦੇ ਦੁੱਧਾਂ ਦੀ ਜਾਂਚ ਹੋਈ। ਉਹਨਾਂ ਚੋਂ 18 ਤਰ੍ਹਾਂ ਦੇ ਦੁੱਧ ਨੇ ਜਿਹੜੇ ਉਹ ਇਹ ਪਾਏ ਗਏ ਕਿ ਹਾਂ ਭਾਈ ਇਹਦੇ ਵਿੱਚ ਮਤਲਬ ਕਿ ਪਲਾਸਟਿਕ ਹੈਗੀ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਲਾਸਟਿਕ ਕਿਸ ਕਦਰ ਸਾਡੇ ਅੰਦਰ ਜਾ ਰਹੀ ਆ। ਇੱਕ ਸਾਲ ਦੇ ਵਿੱਚ ਅਸੀਂ 11,845 ਤੋਂ ਲੈ ਕੇ 1,93,200 ਕਣ ਪਲਾਸਟਿਕ ਦੇ ਖਾ ਜਾਂਦੇ ਆ। ਤੇ ਸਭ ਤੋਂ ਜ਼ਿਆਦਾ ਅਸੀਂ ਮੀਟ ਰਾਹੀਂ, ਪਾਣੀ ਦੀਆਂ ਬੋਤਲਾਂ ਰਾਹੀਂ ਇਹ ਕਣ ਖਾ ਰਹੇ ਆ। ਤੇ 5 ਗ੍ਰਾਮ ਅਸੀਂ ਇੱਕ ਹਫ਼ਤੇ 'ਚ ਮਾਈਕਰੋ ਪਲਾਸਟਿਕ ਖਾ ਰਹੇ ਆ। ਮਤਲਬ ਇੱਕ ਹਫ਼ਤੇ 'ਚ ਅਸੀਂ ਇੱਕ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇੱਕ ATM ਕਾਰਡ ਦੀ ਪਲਾਸਟਿਕ ਖਾ ਜਾਂਦੇ ਆ। ਤੇ ਇਹਦੇ ਨਾਲ ਕਹਿੰਦੇ ਪਾਚਨ ਸ਼ਕਤੀ ਵੀ ਖਰਾਬ ਹੁੰਦੀ ਆ, ਅੰਤੜੀਆਂ ਵੀ ਰੋਗੀ ਹੁੰਦੀਆਂ ਨੇ, ਤੁਹਾਡੀ ਦਿਮਾਗ ਦੀ ਸੋਚਣ ਸ਼ਕਤੀ ਵੀ ਖਰਾਬ ਹੁੰਦੀ ਆ, ਤੇ ਤੁਹਾਡੇ ਹੋਰ ਕਿੰਨੇ ਤਰ੍ਹਾਂ ਦੇ ਅਸਰ ਹੁੰਦੇ ਨੇ, ਤੇ ਤੁਹਾਡੀ ਉਮਰ ਵੀ ਘਟਦੀ ਆ। ਜੀ, ਕਾਫੀ ਅਹਿਮ ਤੇ ਕਾਫੀ ਚਿੰਤਾ ਜਗਾਉਣ ਵਾਲੀਆਂ ਚੀਜ਼ਾਂ ਨੇ ਸ਼ਰਮਾ ਜੀ, ਫੈਕਟ ਜਿਹੜੇ ਤੁਸੀਂ ਦੱਸੇ ਨੇ। ਫਿਲਹਾਲ ਲੋਕ ਪਲਾਸਟਿਕ ਨੂੰ ਵਰਤਣ ਜਾਂ ਉਹਨੂੰ ਵਰਤ ਕੇ ਸਿੱਟਣ ਦੀ ਆਦਤ ਤੋਂ ਹਲੇ ਛੁਟਕਾਰਾ ਨਹੀਂ ਪਾ ਸਕੇ। ਪ੍ਰਵੀਨ ਜੀ, 5 ਤੋਂ 6 ਸਾਲ ਹੋ ਗਏ ਜੀ, ਮੈਂ ਆਪਣੇ ਘਰ ਦੀ ਰਸੋਈ ਚੋਂ ਪਲਾਸਟਿਕ ਬਿਲਕੁਲ ਕੱਢਤੀ ਸੀ, ਆਪ ਕੱਢੀ। ਜੀ ਤੈਅ ਹੀ ਕਰ ਲਿਆ ਕਿ ਬਿਲਕੁਲ ਨਹੀਂ ਵਰਤਣੀ। ਸੋ ਇਹ ਸਖਤ ਫੈਸਲਾ ਲੈਣਾ ਪੈਣਾ। ਬਿਲਕੁਲ। ਹਾਂ, ਮੈਂ ਕਿਤੇ ਜਾਣਾ, ਆਪਣੀਆਂ ਪਾਣੀ ਦੀਆਂ 2 ਬੋਤਲਾਂ ਦੂਜੀਆਂ ਰੱਖਦੇ ਆ, ਜਿਹੜੀਆਂ ਆਪਾਂ ਮਤਲਬ ਸਟੀਲ ਦੀਆਂ ਬੋਤਲਾਂ ਹੁੰਦੀਆਂ, ਉਹ ਬੋਤਲਾਂ 2 ਭਰ ਕੇ ਰੱਖਦਾ। ਜੇ ਕਿਤੇ ਕੁਝ ਖਾਣਾ ਪੀਣਾ ਪੈ ਜਾਵੇ ਤਾਂ ਬੋਤਲ ਆਪਣੀ ਚੋਂ ਪਾਣੀ ਪੀਦਾ, ਪਲਾਸਟਿਕ ਦੀ ਬੋਤਲ ਲੈ ਕੇ ਪਾਣੀ ਪੀਦਾ। ਸੋ ਇਸ ਲਈ ਕੁਝ ਸਖਤ ਫੈਸਲੇ ਤੁਹਾਨੂੰ ਲੈਣੇ ਪੈਂਦੇ। ਕੁਝ ਸਖਤ ਫੈਸਲੇ, ਕੁਝ ਅਨੁਸ਼ਾਸਨ ਤੁਹਾਨੂੰ ਥੋੜਾ ਜਿਹਾ ਲਿਆਉਣਾ ਪੈਂਦਾ।